ਸਲਾਮੁਅਲੈਕਮ ਲੱਖਾਂ ਦਰੂਦ ਨਬੀ ਪਾਕ ਤੇ ਉਹਨਾਂ ਦੀ ਆਲ ਤੇ। ਯਾਰ ਇੱਕ ਸ਼ਾਕਰ ਸ਼ੁਜਾ ਆਬਾਦੀ ਸਾਹਿਬ ਦਾ ਛੋਟਾ ਜਿਹਾ ਥੋੜਾ ਜਿਹਾ ਮੈਨੂੰ ਯਾਦ ਹੈ ਕਲਾਮ ਕਿ ਜਿਹੜੀ ਗੁਜ਼ਰੇ ਸ਼ਾਕਰ ਯਾਰਾਂ ਨਾਲ ਉਸ ਈਦ ਦੀ ਆਪਣੀ ਚਾਸੇ। ਯਾਰ ਜਿਹੜੇ ਤੁਹਾਡੇ ਨਾਲ ਗਿਲੇ ਕਰਦੇ ਨੇ ਨਾ ਕਿ ਤੁਸੀਂ ਸਾਡੇ ਕੋਲ ਆਉਂਦੇ ਨਹੀਂ, ਤੁਸੀਂ ਸਾਨੂੰ ਮਿਲਦੇ ਨਹੀਂ, ਉਹਨਾਂ ਦੇ ਕੋਲ ਜਾਓ। ਈਦ ਦੇ 2-3 ਦਿਨ ਛੁੱਟੀਆਂ ਹੁੰਦੀਆਂ ਨੇ, ਚੋਖਾ ਟਾਈਮ ਨਾ ਦਿਓ, 15-20 ਮਿੰਟ ਅੱਧਾ ਘੰਟਾ ਸਾਰਿਆਂ ਨੂੰ ਮਿਲੋ ਯਾਰ। ਜਿਹੜੇ ਕੋਈ ਦੋਸਤ ਨੇ, ਰਿਸ਼ਤੇਦਾਰ ਨੇ, ਭੈਣਾਂ ਭਰਾ ਨੇ, ਅਜ਼ੀਜ਼ੋ ਅਕਾਰਬ ਜਿੰਨੇ ਵੀ, ਬਲਕਿ ਮੁਹੱਲੇਦਾਰ ਵੀ ਜਿਨ੍ਹਾਂ ਨਾਲ ਜਾਣਾ ਹੋਣਾ ਹੈ ਨਾ, ਉਹਨਾਂ ਨਾਲ ਜਾਓ, ਜਾ ਕੇ ਬਵੋ, ਟਾਈਮ ਦਿਓ ਉਹਨਾਂ ਨੂੰ। ਬੇਸ਼ੱਕ ਸਾਰਾ ਦਿਨ ਤੁਹਾਡੇ ਕੋਲ ਹੈ, ਅੱਧਾ ਦਿਨ ਘਰਦਿਆਂ ਨੂੰ ਦਿਓ, ਬਾਕੀ ਅੱਧਾ ਜਿਹੜਾ ਵੀ ਉਹ ਇੰਜ ਕਰਕੇ ਆਪਣਾ ਗੁਜ਼ਾਰ ਲਓ ਕਿ ਜ਼ਿੰਦਗੀ ਇੰਜੋਏ ਕਰੋ ਯਾਰ। ਫਿਰ ਟੁਰ ਕੇ ਕੋਈ ਮੌਤ ਦਾ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਹੈ। ਇੱਕ ਵਾਰੀ ਜਿਵੇਂ ਤਰੀਖ ਲੇਖ ਛੜੀ ਦੀ ਹੈ ਨਾ, ਇੰਜ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ। ਜਿਹੜੇ ਕੋਈ ਪਿੰਡਾਂ ਵਾਲੇ ਦੋਸਤ ਅਹਿਬਾਬ ਨੇ ਉਹ ਵੀ ਜਨਾਬ ਮਿਲਣ ਗਿਲਣ ਤੋਂ ਫੌਰਨ ਬਾਅਦ ਤਿਆਰੀ ਕਰ ਲੈਣ, ਵਿਸਾਖ ਚੜ੍ਹ ਗਿਆ ਵੇ। ਸਾਡਾ ਪਿੰਡਾਂ ਵਾਲਿਆਂ ਦਾ ਨਾ ਕਣਕ ਦੇ ਨਾਲ, ਗੰਨੇ ਦੇ ਨਾਲ, ਮੁੰਜੀ ਦੇ ਨਾਲ, ਫਸਲਾਂ ਦੇ ਨਾਲ ਬਹੁਤ ਜ਼ਿਆਦਾ ਕਨੈਕਟ ਹੈ, ਇੰਜ ਜਿਵੇਂ ਮੋਬਾਈਲ ਦਾ ਸਿਮ ਦੇ ਨਾਲ ਹੈ। ਇਹ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਆਰੀ ਹੁਣ ਕਰ ਲਈਏ, ਦਾਤਰੀਆਂ ਦੇ ਦੰਦੇ ਕੱਢ ਲਈਏ ਪਿੰਡਾਂ ਵਾਲੇ, ਕਿਉਂਕਿ ਫਸਲਾਂ ਪੱਕ ਗਈਆਂ ਨੇ। ਸਾਡਾ ਇਹ ਹੁੰਦਾ ਸੀ ਜਦੋਂ ਗੰਨੇ ਦੀ ਫਸਲ ਪੱਕਦੀ ਹੈ ਨਾ ਉਦੋਂ ਲੋਹੜੀ ਮਨਾਉਂਦੇ ਆ। ਹੁਣ ਕਣਕ ਪੱਕ ਗਈ ਹੈ, ਹੁਣ ਅਸਾਂ ਵਿਸਾਖੀ ਮਨਾਉਣੀ ਹੈ। ਇੱਕ ਛੋਟੀ ਜਿਹੀ ਅਰਜ਼ ਹੈ, ਜਿਹੜੇ ਕੋਈ ਦੋਸਤ ਅਹਿਬਾਬ ਲੋਕ ਸੜਕਾਂ ਤੋਂ ਗੁਜ਼ਰਦੇ ਨੇ, ਸਿਰਫ ਇਹਨਾਂ ਕੁ ਧਿਆਨ ਰੱਖਣਾ, ਰਾਹਾਂ ਤੇ ਜਾਂਦਿਆਂ ਸਿਗਰਟ, ਮਾਚਸ ਦੀ ਤੀਲੀ ਜਾਂ ਕੋਈ ਵੀ ਅੱਗ ਲਾਉਣ ਵਾਲੀ ਚੀਜ਼ ਐਵੇਂ ਬੇਤੁਕੀ ਨਹੀਂ ਸੁੱਟ ਦੇਣੀ ਕਿ ਮਤੇ ਕਿਸੇ ਦੀ ਫਸਲ ਦਾ ਨੁਕਸਾਨ ਹੋਵੇ। ਇਸ ਫਸਲ ਤੇ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਪਿੰਡਾਂ ਵਾਲਿਆਂ ਨੂੰ, ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ। ਬਲਕਿ ਇੱਕ ਦੋਸਤ ਮੇਰਾ ਰਾਤੀ ਬੈਠਾ ਸੀ ਤੇ ਉਹ ਗੱਲ ਹੁੰਦੀ ਸੀ ਪਈ ਕਣਕ ਦੇ ਬਾਰੇ, ਤੇ ਉਹ ਪਿਆਂਦਾ ਸੀ, ਬਾਟ ਸਾਹਿਬ ਤੁਸੀਂ ਕਣਕ ਦੀ ਗੱਲ ਕੀ ਕਰਦੇ ਹੋ, ਘਰ ਦੇ ਤੇ ਇੰਜ ਦੀਆਂ ਆਸਾਂ ਉਮੀਦਾਂ ਲਾ ਕੇ ਵਹਾਉਂਦੇ ਨੇ ਕਿ 6 ਸਾਲ ਹੋ ਗਏ ਨੇ, ਹਰ ਸਾਲ ਮੇਰੇ ਘਰ ਦੇ ਮੇਰੇ ਕੋਲੋਂ ਵਾਢੀ ਕਰਾ ਲੈਂਦੇ ਨੇ ਇਹ ਗੱਲ ਕਰਕੇ ਕਿ ਚੱਲ ਵਾਢੀ ਕਰ, ਤੇਰਾ ਵਿਆਹ ਕਰ ਦੇ।